ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਐਂਟੀ ਕ੍ਰਾਈਮ ਪ੍ਰੋਪੋਜੀਸ਼ਨ ਬਿੱਲ ਜਿਹੜੀ ਪ੍ਰੋਪੋਜੀਸ਼ਨ 36 ਸੀ ਉਹ ਕੈਲੀਫੋਰਨੀਆ ਦੇ ਵੋਟਰਸ ਨੇ ਵੱਡੀ ਮਾਤਰਾ ਦੇ ਵਿੱਚ ਵੋਟ ਪਾ ਕੇ ਉਹ ਪਾਸ ਕਰਾਈ ਸੀ। ਤਕਰੀਬਨ 68% 68% ਵੋਟਰਸ ਨੇ 58 ਕਾਉਂਟੀਜ਼ ਦੇ ਵਿੱਚ ਸਾਰੀਆਂ ਕਾਉਂਟੀਜ਼ ਦੇ ਵਿੱਚ ਇਸ ਪ੍ਰੋਪ 36 ਦੀ ਜਿੱਤ ਹੋਈ ਸੀ। ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜਿਹੜਾ SB 553 ਦੇ ਬਿੱਲ ਦਾ ਪ੍ਰੋਟੈਸਟ ਦਾ ਕੰਮ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਚੰਗਾਰੀ ਕਹਿ ਸਕਦੇ ਹਾਂ। ਇਹ ਇੱਕ ਗੱਲ ਜਿਹੜੀ ਉਹ ਤੁਰੀ ਫੈਲੀ ਤੇ ਜਿਹੜੇ ਡੀਐਸ ਸੀਗੇ ਸਾਰੀਆਂ ਕਾਉਂਟੀਜ਼ ਦੇ, ਉਹ ਕਹਿੰਦੇ ਵੀ ਹਾਂ ਭਾਈ ਇਹਦੇ ਲਈ ਸਾਨੂੰ ਲੋਕਾਂ ਨੂੰ ਕਨਵਿਕਟ ਕਰਨ ਦੇ ਲਈ ਫੰਡਿੰਗ ਚਾਹੀਦੀ ਹੈ ਤੇ ਅਸੀਂ ਇਸ ਦੇ ਪੂਰੇ ਸਮਰਥਨ ਦੇ ਵਿੱਚ ਹਾਂ। ਪ੍ਰੋਪ 47 ਨੂੰ ਉਲਟ ਕਰਦੀ ਹੋਈ ਤੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਮੁੜ ਜੇਲ੍ਹਾਂ 'ਚ ਡੱਕਣ ਵਾਲੀ ਇਹ ਜਿਹੜੀ ਪ੍ਰੋਪ 36 ਆ ਕੈਲੀਫੋਰਨੀਅਨਸ ਨੇ ਵੱਡੀ ਬਹੁਮਤ ਦੇ ਨਾਲ ਜਿਤਾਈ। ਪਰ ਕਹਿੰਦੇ ਵੀ ਹੁਣ ਜਿਹੜਾ ਗਵਰਨਰ ਨਿਊਸਮ ਆ ਉਹ ਕੈਲੀਫੋਰਨੀਆ ਦੇ ਵੋਟਰਸ ਨੂੰ ਇੱਕ ਹਿਸਾਬ ਦੇ ਨਾਲ ਇਨਸਲਟ ਕਰ ਰਿਹਾ ਆ, ਉਹਨਾਂ ਨੂੰ ਉਹ ਧੋਖਾ ਦੇ ਰਿਹਾ ਆ ਕਿਉਂਕਿ ਉਹ ਪ੍ਰੋਪ 36 ਨੂੰ ਫੰਡ ਕਰਨ ਤੋਂ ਇਨਕਾਰੀ ਹੋਇਆ ਪਿਆ ਆ। ਸੋ ਗਵਰਨਰ ਗੈਵਿਨ ਨਿਊਸਮ ਤੇ ਡੈਮੋਕ੍ਰੈਟਿਕ ਜਿਹੜੇ ਲੈਜਿਸਲੇਟਿਵ ਲੀਡਰਸ ਆ ਉਹਨਾਂ ਦੇ ਉੱਤੇ ਹੁਣ ਲਗਾਤਾਰ ਜਿਹੜਾ ਦਬਾਅ ਪੈ ਰਿਹਾ ਆ ਵੀ ਭਾਈ ਇਸ ਮੈਜਰ ਨੂੰ ਫੰਡ ਕਰਨ ਦੇ ਲਈ ਨਵੇਂ ਜਿਹੜੇ ਘਾਟੇ ਵਾਲੇ ਸਟੇਟ ਦੇ ਬਜਟ ਆ ਉਸ ਵਿੱਚ ਰਾਸ਼ੀ ਜਿਹੜੀ ਉਹ ਰੱਖੀ ਜਾਵੇ। ਸੋ ਡੈਮੋਕ੍ਰੇਸੀ ਦਾ ਕੋਰ ਪ੍ਰਿੰਸੀਪਲ ਹੁੰਦਾ ਰੂਲ ਆਫ ਲਾ ਤੇ ਗਵਰਨਰ ਕਹਿੰਦੇ ਵੀ ਮੇ ਬੀ ਉਹ ਡਿਸਲਾਈਕ ਕਰਦੇ ਹੁਣ ਇਸ ਲਾਅ ਨੂੰ, ਪਰ ਉਹਨਾਂ ਦੀ ਉਹ ਡਿਊਟੀ ਬਣਦੀ ਆ ਵੀ ਉਸ ਨੂੰ ਇੰਪਲੀਮੈਂਟ ਕਰਨ ਤੇ ਉਸ ਨੂੰ ਐਨਫੋਰਸ ਕਰਨ। ਤੇ ਕਹਿੰਦੇ ਵੀ ਜੇ ਗਵਰਨਰ ਵੀ ਉਸੇ ਤਰੀਕੇ ਦੇ ਨਾਲ ਹੀ ਤੁਰ ਪਏ ਜੋ ਆਪਾਂ ਫੈਡਰਲ ਲੈਵਲ ਦੇ ਉੱਤੇ ਕਿਤੇ ਕਿਤੇ ਜਿਹੜਾ ਉਹ ਦੇਖਦੇ ਆ, ਫਿਰ ਤਾਂ ਕਹਿੰਦੇ ਵੀ ਰੱਬ ਹੀ ਜਿਹੜਾ ਉਹ ਰੱਖ ਆਇਆ। ਕਹਿੰਦੇ ਉਹ ਤਾਂ ਪਹਿਲੀ ਵਾਰੀ ਨਹੀਂ ਕੀਤਾ, ਨਿਊਸਮ ਹੁਣਾਂ ਨੇ ਪਹਿਲਾਂ ਵੀ 2012 ਚ 2016 ਦੇ ਵਿੱਚ ਡੈਥ ਪੈਨਲਟੀ ਨੂੰ ਐਲੀਮੀਨੇਟ ਕਰਨ ਦੇ ਜਿਹੜੇ ਮੈਜਰਸ ਆ ਉਹਨਾਂ ਨੂੰ ਰਿਜੈਕਟ ਜਿਹੜਾ ਉਹ ਕੀਤਾ ਸੀਗਾ। ਜਿਹੜੇ ਐਕਸਪੈਡਾਈਟ ਐਗਜ਼ੀਕਿਊਸ਼ਨਸ ਆ ਉਸ ਦੇ ਉੱਤੇ ਵੀ ਵੋਟ ਜਿਹੜੀ ਉਹ ਪਾਈ ਸੀ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੀ ਮੱਤ ਤੋਂ ਕਿਤੇ ਨਾ ਕਿਤੇ ਉਲਟ ਗਏ ਹੈਗੇ ਆ। ਗ੍ਰੈਗ ਟੌਟਨ ਇੱਕ ਚੀਫ ਐਗਜ਼ੈਕਟਿਵ ਆਫਿਸਰ ਨੇ ਕੈਲੀਫੋਰਨੀਆ ਡਿਸਟ੍ਰਿਕਟ ਅਟਾਰਨੀ ਐਸੋਸੀਏਸ਼ਨ ਨੇ, ਜਿਨ੍ਹਾਂ ਨੇ ਇਸ ਇਨੀਸ਼ੀਏਟਿਵ ਪ੍ਰੋਪ 36 ਨੂੰ ਸਪਾਂਸਰ ਵੀ ਜਿਹੜਾ ਉਹ ਕੀਤਾ ਸੀ। ਬਿਗ ਜਿਹੜੇ ਰੀਟੇਲਰਸ ਆ ਉਹਨਾਂ ਨੇ ਮਨੀ ਇਸ ਦੇ ਵਿੱਚ ਬਹੁਤ ਸਪੈਂਡ ਕੀਤੀ ਸੀ। ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਜਿਹੜੀ ਉਹ ਧਾਰਨਾ ਸੀਗੀ, ਕਹਿੰਦੇ ਵੀ ਇਹ ਰੈੱਡ ਜਾਂ ਬਲੂ ਇਸ਼ੂ ਨਹੀਂ ਸੀਗਾ, ਯਾਨੀ ਕਿ ਡੈਮੋਕ੍ਰੇਟ ਜਾਂ ਰਿਪਬਲਿਕਨ ਇਸ਼ੂ ਨਹੀਂ ਸੀਗਾ, ਇਹ ਲੋਕਾਂ ਦੀ ਪਬਲਿਕ ਸੇਫਟੀ ਦਾ ਜਿਹੜਾ ਇਸ਼ੂ ਸੀਗਾ। ਸੋ ਕਹਿੰਦੇ ਵੀ ਇਸ ਨੂੰ ਮੈਂਡੇਟ ਕਹਿਣਾ ਅੰਡਰਸਟੇਟਮੈਂਟ ਆ। ਲੋਕਾਂ ਨੇ ਓਵਰਵੈਲਮਿੰਗਲੀ ਪ੍ਰੋਪ 36 ਨੂੰ ਜਿਹੜਾ ਉਹ ਪਾਸ ਕਰਾਇਆ ਸੀ, ਪ੍ਰੋਪ 47 ਨੂੰ ਇਸ ਦੇ ਵਿੱਚ ਰੋਲ ਬੈਕ ਜਿਹੜਾ ਉਹ ਕਰਾਇਆ ਸੀ ਤੇ ਹੁਣ ਨਵੇਂ ਬਜਟ ਦੇ ਵਿੱਚ ਰਾਸ਼ੀ ਰੱਖਣ ਦੇ ਲਈ ਜਿਹੜੇ ਨਿਊਸਮ ਨੇ ਉਹ ਹੁਣ ਇੱਕ ਹਿਸਾਬ ਦੇ ਨਾਲ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਰਹੇ ਆ। ਡਿਸਟ੍ਰਿਕਟ ਅਟਾਰਨੀ ਕਾਊਂਟਿੰਗ ਜਿਹੜੀਆਂ ਕਾਊਂਟੀ ਦੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਕਾਸਟ ਆਫ ਇੰਪਲੀਮੈਂਟਿੰਗ ਇਸ ਮੈਜਰ ਨੂੰ ਉਹ $250 ਮਿਲੀਅਨ ਜਿਹੜਾ ਉਹ ਚਾਹੀਦਾ ਆ। ਜਿਹੜੇ ਸਟੇਟ ਦੇ ਰਿਪਬਲਿਕਨਸ ਆ ਉਹ ਕਹਿੰਦੇ ਵੀ ਹੁਣ ਜਦੋਂ ਮੰਗਣ ਲੱਗੇ ਆ ਤਾਂ ਜ਼ਿਆਦਾ ਮੰਗੋ, 400 ਮਿਲੀਅਨ ਦੀ ਉਹਨਾਂ ਨੇ ਜਿਹੜੀ ਉਹ ਮੰਗ ਕੀਤੀ ਆ। ਸੋ ਪਰ ਕਹਿੰਦੇ ਵੀ ਜਿਹੜੇ ਨਾਨ ਪਾਰਟੀਜਨ ਲੈਜਿਸਲੇਟਿਵ ਐਨਾਲਿਸਟ ਨੇ ਉਹਨਾਂ ਨੇ ਮੰਨਿਆ ਸੀਗਾ ਵੀ ਕੁਛ $10 of million ਤੋਂ ਲੋ $100 ਮਿਲੀਅਨ ਜਿਹੜੇ ਹਰ ਸਾਲ ਇਸ ਦੇ ਵਿੱਚ ਲੱਗੇਗਾ। ਸੋ $322 ਬਿਲੀਅਨ ਦੇ ਸਟੇਟ ਬਜਟ ਦੇ ਵਿੱਚ ਕਹਿੰਦੇ ਵੀ ਇੱਕ ਵੀ ਡਾਈਮ 10 ਪੈਸੇ ਵੀ 10 ਸੈਂਟ ਵੀ ਪ੍ਰੋਪ 36 ਦੇ ਲਈ ਇਹਨਾਂ ਨੇ ਸਪੈਸੀਫਿਕਲੀ ਨਹੀਂ ਰੱਖੇ ਹੈਗੇ। ਗੱਲਾਂ ਜਿਹੜੀਆਂ ਉਹ 400 ਮਿਲੀਅਨ ਦੀਆਂ ਮੰਗਦੀ ਆ, ਲੋਕਾਂ ਦੇ ਵਿੱਚ ਪਬਲਿਕ ਸੇਫਟੀ ਵਧਾਉਣ ਦੀ ਗੱਲ ਆ, ਪਰ ਜਿਹੜੇ ਜਨਾਬ ਨਿਊਸਮ ਸਾਹਿਬ ਨੇ ਉਹ ਇਸ ਪ੍ਰੋਪ 36 ਨੂੰ ਫੰਡ ਕਰਨ ਤੋਂ ਹਾਲ ਦੀ ਘੜੀ ਇਨਕਾਰੀ ਹੋਏ ਬੈਠੇ ਆ।